ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 21 ਅਕਤੂਬਰ 2015 5 ਕੱਤਕ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਮੇਨ ਇਸ਼ੂਜ਼ ਨਾਲ। 30 ਮਿਲੀਅਨ ਸਿੱਖ ਕੌਮ ਦਾ ਵੱਡਾ ਹਿੱਸਾ ਲਗਭਗ 40 ਲੱਖ ਤੋਂ ਜ਼ਿਆਦਾ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ ਤੇ ਜਿਹੜੇ ਪੰਜਾਬ ਤੋਂ ਵੀ ਬਾਹਰਲੇ ਦੂਸਰੇ ਸੂਬਿਆਂ 'ਚ ਵਸਦੇ ਨੇ 4 ਤੋਂ 5 ਮਿਲੀਅਨ, ਉਹ ਪੰਜਾਬ ਵੱਲ ਅੱਜ ਨਜ਼ਰਾਂ ਟਿਕਾਈ ਬੈਠੇ ਨੇ ਦਿਨ ਰਾਤ। ਔਰ ਹਰ ਪਲ ਜਿਹੜੀ ਖਬਰ ਉੱਥੋਂ ਆਉਂਦੀ ਹੈ ਥੈਂਕਸ ਟੂ ਦਾ ਸੋਸ਼ਲ ਮੀਡੀਆ, ਵਟਸਐਪ ਔਰ ਦੂਸਰਾ, ਉਹ ਮੋਨੀਟਰ ਹੁੰਦੀ ਹੈ। ਸਿੱਖ ਦੇਖਦੇ ਨੇ, ਸੱਚ ਤੇ ਕੱਚ ਨੂੰ ਪਛਾਣਨ ਦੀ ਵੀ ਸਮਰੱਥਾ ਆਈ ਹੈ, ਛਾਨਣਾ ਵੀ ਲਾਇਆ ਹੋਇਆ ਹੈ ਜੀ। ਤੇ ਕਿਵੇਂ ਭਾਰਤੀ ਏਜੰਸੀਆਂ ਇਸ ਸਾਰੀ ਸਥਿਤੀ ਚੋਂ ਆਪਣੇ ਬਲੂ ਆਈਡ ਬॉय ਪ੍ਰਕਾਸ਼ ਬਾਦਲ, ਜਿਸ ਨੂੰ ਅਜੇ ਕੁਝ ਹਫ਼ਤੇ ਪਹਿਲਾਂ ਹੀ ਪ੍ਰਧਾਨ ਮੰਤਰੀ ਨੇ ਨੈਲਸਨ ਮੰਡੇਲਾ ਭਾਰਤ ਦਾ ਬਣਾਇਆ, ਉਸ ਨੂੰ ਸੇਵ ਕਰਨ ਦੇ ਲਈ ਏਜੰਸੀਆਂ ਕੀ ਕਰਨਗੀਆਂ, ਜਦੋਂ ਕਿ ਪਿਛਲੇ ਲਗਭਗ ਹੁਣ 10 ਦਿਨ ਤੋਂ ਜ਼ਿਆਦਾ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਗਲੀਆਂ, ਕਸਬਿਆਂ, ਪਿੰਡਾਂ, ਕੂਚਿਆਂ, ਸ਼ਹਿਰਾਂ, ਹੈਡਵਰਕਸ, ਦੂਜੇ ਤੀਜੇ ਸਭ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦਾ ਇਕੱਠ ਹੈ। ਹਰੀਕੇ 15,000 ਦੇ ਕਰੀਬ ਇਕੱਠ ਅਜੇ ਵੀ ਜਾਰੀ ਹੈ ਕਿ ਇਸ ਸਾਰੇ ਨੂੰ ਕਿਵੇਂ ਤੋੜਨਗੇ। ਇੱਕ ਵਾਰ ਉਹਨਾਂ ਨੇ ਆਪਣੀ ਜ਼ੋਰ ਜ਼ਬਰਦਸਤੀ ਕਰਕੇ ਦੇਖ ਲਈ, ਕੋਟ ਕਪੂਰਾ 'ਚ 2 ਸਿੰਘਾਂ ਨੂੰ ਸ਼ਹੀਦ ਕਰਕੇ, ਉਹ ਤਾਂ ਉਹਨਾਂ ਨੂੰ ਪੁੱਠਾ ਪਿਆ ਕੰਮ। ਹੁਣ ਇੱਕ ਪਾਸੇ ਤਾਂ ਉਹਨਾਂ ਨੇ ਧਾਰਮਿਕ ਤੌਰ ਦੇ ਉੱਤੇ ਪਛਚਾਤਾਪ ਦੇ ਨਾਂ ਥੱਲੇ ਡਰਾਮੇਬਾਜ਼ੀ ਕਰਨੀ ਚਾਹੀ ਔਰ ਉਹ ਵੀ ਬਹੁਤ ਮਹਿੰਗੀ ਪਈ ਹੈ। ਔਰ ਜਿਵੇਂ ਸਾਡੇ ਦਰਸ਼ਕ ਹੁਣ ਤਾਂ ਇੰਜੋਏ ਕਰ ਚੁੱਕੇ ਹੋਣਗੇ ਉਸ ਸੀਨ ਨੂੰ। ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਜਥੇਦਾਰ ਅਕਾਲ ਤਖਤ ਨੂੰ ਦੀਵਾਨ ਚੋਂ ਭੱਜਣ ਤੇ ਮਜਬੂਰ ਹੋਣਾ ਪਿਆ ਔਰ ਉਹ ਦੀਵਾਨ ਵੀ ਕਿਸੇ ਫਾਰ ਆਫ ਪਿੰਡ 'ਚ ਨਹੀਂ ਸੀ, ਮੰਜੀ ਸਾਹਿਬ ਦੇ ਦੀਵਾਨ ਹਾਲ 'ਚ, ਔਰ ਚੈਲੰਜ ਕਰਨ ਵਾਲੇ ਵੀ ਕੋਈ ਬਾਹਰਲੇ ਨਹੀਂ ਸੀ। ਉਹ ਹਰਮੰਦਰ ਸਾਹਿਬ ਦੇ ਕੀਰਤਨੀਏ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ, ਰਾਗੀ, ਪ੍ਰਚਾਰਕ ਜੀ। ਔਰ ਜਿਹੜੀ ਖਬਰ ਅੱਜ ਸਭ ਤੋਂ ਪਹਿਲਾਂ ਚਰਚਾ ਦਾ ਵਿਸ਼ਾ ਰਹੀ, ਔਰ ਮੈਂ ਸਮਝਦਾ ਵੀ ਕਈ ਵਾਰ ਅਸੀਂ ਇਹ ਸੋਚਣ ਲੱਗ ਜਾਂਦੇ ਹਾਂ ਵੀ ਹੁਣ ਕੌਮ ਦਾ ਕੀ ਬਣੇਗਾ, ਕਿੱਧਰ ਨੂੰ ਜਾਏਗਾ। ਕੋਈ ਬਹੁਤ ਵਾਰੀ ਇਹ ਵੀ ਸੁਣਨਾ ਚਾਹੁੰਦਾ ਜੀ ਲੀਡਰ ਕੋਈ ਨਹੀਂ, ਕਿਹਦੇ ਪਿੱਛੇ ਲੱਗੀਏ ਜੀ। ਪਰ ਮੈਂ ਸਮਝਦਾ ਵੀ ਗੁਰੂ ਸਾਹਿਬ ਦੀ ਐਸੀ ਰਿਮਾਰਕੇਬਲ ਪ੍ਰੋਗਰਾਮਿੰਗ ਹੈ ਸਿੱਖਾਂ ਦੀ ਕਿ ਕੁਛ ਨਾ ਕੁਛ ਐਸਾ ਨਿਕਲ ਆਉਂਦਾ ਹੈ, ਚੈਲੰਜ ਹੋ ਜਾਂਦਾ ਹੈ ਕਿ ਦੁਸ਼ਮਣ ਵੀ ਇਹ ਸੋਚ ਨਹੀਂ ਸਕਦਾ ਵੀ ਇਸ ਪਾਸਿਓਂ ਵੀ ਜਿਹੜਾ ਤੀਰ ਆ ਸਕਦਾ। ਹੁਣ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਤੇ 5 ਪਿਆਰੇ ਜਿਹੜੇ ਕਿ ਹਰ ਬੁੱਧਵਾਰ ਤੇ ਐਤਵਾਰ ਨੂੰ ਜਿਹੜੀ ਰਵਾਇਤ ਹੈ ਅਕਾਲ ਤਖਤ ਦੀ, ਅੰਮ੍ਰਿਤ ਸੰਚਾਰ ਕਰਾਉਂਦੇ ਨੇ। ਬੇਸ਼ੱਕ ਮੁਲਾਜ਼ਮਤ ਸ਼੍ਰੋਮਣੀ ਕਮੇਟੀ ਦੀ ਹੁੰਦੀ ਹੈ ਪਰ ਇਹ ਉਹ 5 ਪਿਆਰੇ ਨੇ ਜਿਹੜੇ ਪੱਕੇ ਤੌਰ ਤੇ, ਔਰ ਬੇਸ਼ੱਕ ਅੰਮ੍ਰਿਤ ਗੁਰੂ ਦਾ ਹੈ, ਕਿਤੇ ਵੀ 5 ਸਿੰਘ ਜਾਂ ਸਿੰਘਣੀਆਂ ਦੁਨੀਆ ਭਰ ਦੇ ਵਿੱਚ ਜਿਹੜਾ ਹੈ ਉਹ ਸਾਡੀ ਸਿੱਖ ਰਹਿਤ ਮਰਿਆਦਾ ਕਹਿੰਦੀ ਹੈ ਕਿ ਉਹ ਅੰਮ੍ਰਿਤ ਛਕਾ ਸਕਦੇ ਨੇ ਜੀ। ਲੇਕਿਨ ਬਹੁਤ ਸਾਰੇ ਵੀਰ ਭੈਣਾਂ ਬਾਹਰਲੇ ਨੇ ਜਿਨ੍ਹਾਂ ਨੇ ਅੰਮ੍ਰਿਤ ਪਾਨ ਕਰਨ ਤੋਂ ਉਹਨਾਂ ਨੇ ਕਿਹਾ ਜੀ ਸਾਡੀ ਚਾਹਨ ਹੈ ਵੀ ਅਸੀਂ ਅਕਾਲ ਤਖਤ ਸਾਹਿਬ ਤੇ ਛਕੀਏ। ਕੁਛ ਨੇ ਜਿਹੜੇ ਚਾਹੁੰਦੇ ਨੇ ਕਿ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਾ ਕੇ ਛਕੀਏ। ਸੋ ਜ਼ਾਹਰ ਹੈ ਕਿ ਤਖਤ ਸਾਹਿਬਾਨ ਔਰ ਖਾਸ ਤੌਰ ਤੇ ਅਕਾਲ ਤਖਤ ਸਾਹਿਬ ਦੇ ਉੱਤੇ 5 ਪਿਆਰੇ, ਔਰ 5 ਪਿਆਰਿਆਂ ਦੀ ਜਦੋਂ ਅਸੀਂ ਅਥਾਰਟੀ ਦੀ ਗੱਲ ਕਰਦੇ ਹਾਂ, ਬੇਸ਼ੱਕ ਫੈਸਲਾ ਲੈਣ ਵੇਲੇ ਤਾਂ ਫਾਈਨਲ ਗੁਰੂ ਪੰਥ ਦਾ ਵਰਡਿਕਟ ਹੈ, ਪਰ ਜਿਹੜੀ ਨਿੱਜੀ ਜੀਵਨ ਦੀਆਂ ਕਮਜ਼ੋਰੀਆਂ ਨੇ, ਇਖਲਾਕੀ ਹੋਣ, ਰਹਿਤ ਮਰਿਆਦਾ ਤੋਂ ਦੂਰ ਕੋਈ ਭਟਕਿਆ ਹੋਏ ਜਾਂ ਜਿਸ ਨੇ ਗੁਰਸਿੱਖੀ ਮਾਰਗ ਦੇ ਵਿੱਚ ਅੰਮ੍ਰਿਤਧਾਰੀ ਜੀਵਨ 'ਚ ਆਉਣ ਦਾ ਜਿਹੜਾ ਉਹ ਫੈਸਲਾ ਲਿਆ, ਤੇ ਇਹ 5 ਪਿਆਰੇ ਹੀ ਗੁਰੂ ਰੂਪ ਹੁੰਦੇ ਨੇ ਜੀ। ਪੰਚਨ ਮੇ ਨਿਤ ਵਰਤਤ ਹੋਮ ਹੈ। ਹੁਣ ਇਹ 5 ਜਿਹੜੇ ਨੇ ਬੇਸ਼ੱਕ ਆਧਾਰ ਅਸੀਂ ਜਾ ਕੇ 5 ਪ੍ਰਵਾਨ, 5 ਪ੍ਰਧਾਨ, ਪੰਚੇ ਪਾਵੇਂ ਦਰਗਹਿ ਮਾਨ, ਗਿਣਤੀ ਜਿਹੜੀ ਹੈ ਜਾਂ 5 ਰੱਬ ਨਾਲ ਜੁੜਿਆ ਹੋਇਆ ਹੈ, ਇਸ ਤੋਂ ਸ਼ੁਰੂਆਤ ਹੁੰਦਾ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ 5 ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਨੇ ਔਰ ਹਰ ਅੰਮ੍ਰਿਤ ਬਲਾਖੀ ਜਿਹੜਾ ਉਹ ਉਹਨਾਂ ਹਦਾਇਤਾਂ ਨੂੰ ਜਿਹੜੀਆਂ ਜਥੇਦਾਰ ਵੱਲੋਂ ਦਿੱਤੀਆਂ ਜਾਂਦੀਆਂ, 5 ਦੀ ਬੇਸ਼ੱਕ ਬਰਾਬਰ ਦੀ ਅਥਾਰਟੀ ਹੈ ਪਰ ਇੱਕ ਉਹਨਾਂ 'ਚੋਂ ਲੀਡ ਕਰਦਾ ਦੱਸਣ ਲਈ, ਤੇ ਫਿਰ ਉਹ ਵੀਰ ਰਸ ਆਸਣ ਹੋ ਕੇ
ਸਿੰਘ ਸਿੰਘਣੀ ਅੰਮ੍ਰਿਤ ਦੀ ਦਾਤ ਲੈਂਦਾ। ਸੋ ਜਿਹੜੀ ਚੀਜ਼ ਉਹ ਆਪਣੇ ਪਤਨੀ ਸ਼ਾਇਦ ਆਪਣੇ ਪਤੀ ਕੋਲ ਕਨਫੈਸ ਨਾ ਕਰੇ ਜਾਂ ਪਤੀ ਪਤਨੀ ਕੋਲ ਨਾ ਕਰਦਾ ਹੋਏ ਜਾਂ ਅਸੀਂ ਆਪਣੇ ਮਾਤਾ ਪਿਤਾ ਕੋਲ ਨਾ ਕਰਦੇ ਹੋਈਏ ਜਾਂ ਦੁਨਿਆਵੀ ਅਦਾਲਤ 'ਚ ਵੀ ਨਾ ਕੀਤੀ ਹੋਏ ਕਮਜ਼ੋਰੀ, ਕਿਉਂਕਿ ਅੰਮ੍ਰਿਤ ਦਾ ਜੀਵਨ ਇੱਕ ਨਵਾਂ ਜੀਵਨ ਸ਼ੁਰੂ ਹੁੰਦਾ ਹੈ। ਗੁਰ ਕੇ ਗ੍ਰਹਿ ਜਨਮੇ ਗਵਨ ਮਿਟਾਇਆ, ਇਹ ਜਨਮ ਗੁਰੂ ਦੇ ਘਰ 'ਚ ਹੁੰਦਾ ਹੈ। ਇਸ ਲਈ ਅਸੀਂ ਪਿਛਲੇ ਗੁਨਾਹ ਦੀ ਜਿਹੜੀ ਹੈ ਉਹ ਇਕਬਾਲ ਕਰਦੇ ਹਾਂ ਕਿ ਆਹ ਸਾਥੋਂ ਭੁੱਲਾਂ ਹੋਈਆਂ, ਔਰ ਤੇ ਜੇ ਕੋਈ ਅੰਮ੍ਰਿਤ ਛਕ ਕੇ ਕਰਦਾ ਉਹ ਫਿਰ ਉਸ ਦੀ ਸੁਧਾਈ ਦੇ ਲਈ ਆਉਂਦਾ। ਸੋ ਕਹਿਣ ਤੋਂ ਭਾਵ ਇਹ ਹੈ, ਔਰ ਮੈਂ ਇਹ ਪਹਿਲੀ ਸਟੇਜ ਤੇ ਵੇਰਵਾ ਇਸ ਲਈ ਦਿੱਤਾ ਹੈ ਕਿਉਂਕਿ ਜਿਹੜਾ ਇਸ ਵੇਲੇ ਮਕਾਰ, ਅੰਗਰੇਜ਼ੀ ਉਹਦੀ ਜੇ ਸਪੈਲਿੰਗ MAKKAR ਪੜ੍ਹਿਆ ਜਾਏ ਤਾਂ ਮਕਾਰ ਹੀ ਪੜ੍ਹਿਆ ਜਾਂਦਾ ਜੀ, ਜਿਸ ਨੇ ਉਹਨਾਂ 5 ਪਿਆਰਿਆਂ ਨੂੰ ਅਕਾਲ ਤਖਤ ਸਾਹਿਬ ਦੇ ਸਸਪੈਂਡ ਕਰਨ ਵੇਲੇ ਇਹ ਕਿਹਾ ਹੈ, ਉਹਦੀ ਐਗਜ਼ੈਕਟ ਅੰਗਰੇਜ਼ੀ ਦੀ ਸਟੇਟਮੈਂਟ ਹੈ ਉਸ ਦੀ ਕਿ ਦੇ ਹੈਵ ਵਰਕਡ ਅਗੇਂਸਟ ਐਡਮਿਨਿਸਟ੍ਰੇਟਿਵ ਐਥਿਕਸ। ਹੁਣ ਤੁਸੀਂ ਦੱਸੋ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜਿਆ ਸ਼ੈਤਾਨ ਵੇ ਲਾ ਲਓ, ਕਿ ਵਿਆਹ ਬ੍ਰਾਹਮਣ ਜਾਂ ਕਾਜ਼ੀ ਨਹੀਂ ਪੜਾ ਰਿਹਾ, ਸ਼ੈਤਾਨ ਜਿਹੜਾ ਹੈ ਉਹ ਕੁਰਾਨ ਸ਼ਰੀਫ ਦੀਆਂ ਆਇਤਾਂ ਪੜ੍ਹ ਰਿਹਾ ਹੈ। ਇਹ ਮਕਾਰ ਆਦਮੀ, ਚੋਰ ਆਦਮੀ, ਠੱਗ ਆਦਮੀ ਜਿਹੜਾ ਇਹ ਦੱਸ ਰਿਹਾ ਕਿ ਐਥਿਕਸ ਕੀ ਹੁੰਦੀ ਹੈ, ਇਖਲਾਕ ਕੀ ਹੁੰਦਾ ਹੈ, ਜਾਂ ਇਹ ਜਿਹੜੇ 5 ਪਿਆਰੇ ਨੇ ਉਹਨਾਂ ਨੇ ਪ੍ਰਬੰਧਕੀ ਐਥਿਕਸ ਦੇ ਖਿਲਾਫ ਕੰਮ ਕੀਤਾ। ਹੁਣ ਗੱਲ ਜ਼ਾਹਰ ਹੈ ਕਿ ਜਿਹੜੇ 5 ਪਿਆਰੇ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਕਰਨ ਵੇਲੇ ਧਾਰਮਿਕ ਸਜ਼ਾ ਲਾਉਂਦੇ ਨੇ ਕਿ ਇਖਲਾਕੀ ਤੌਰ ਤੇ ਇਸ ਬੰਦੇ ਜਾਂ ਬੀਬੀ 'ਚ ਆਹ ਕਮਜ਼ੋਰੀ ਹੈ, ਉਸ ਨੂੰ ਸਜ਼ਾ ਤਨਖਾਹ ਲਾਈ ਜਾਂਦੀ ਹੈ, ਉਹ ਕਨਫੈਸ ਕਰਦੇ ਨੇ ਉਹਨਾਂ ਦੇ ਸਾਹਮਣੇ। ਹੁਣ ਜੇ ਉਸ ਅਕਾਲ ਤਖਤ ਦੇ ਉੱਤੇ ਬੈਠੇ 5 ਪਿਆਰੇ ਜਦੋਂ ਉਹ ਦੇਖਦੇ ਨੇ ਕਿ ਸਿਸਟਮ ਕਲੈਪਸ ਹੈ ਜੀ, ਜਿਹੜਾ ਜਥੇਦਾਰ ਜਿਹੜਾ ਨੁਮਾਇੰਦਗੀ ਕਰਦਾ ਹੈ ਉਸ ਅਕਾਲ ਤਖਤ ਦੀ ਸਪਿਰਿਟ ਦੀ, ਉਹ ਤਨਖਾਹੀਆ ਬਣਿਆ, ਉਹ ਇੱਕ ਗੁਰਮਤਾ ਕਰਦਾ ਹੈ ਪ੍ਰਭਾਵ ਦੇ ਥੱਲੇ ਸਰਕਾਰੀ, ਤੇ ਫਿਰ ਉਹ ਮਾਫੀਨਾਮਾ, ਤੇ ਫਿਰ ਉਸੇ ਨੂੰ ਹੀ ਅੰਡੂ ਕਰ ਦਿੰਦਾ ਕਿਉਂਕਿ ਜੁੱਤੀਆਂ ਦਾ ਡਰ ਪੈਂਦਾ। ਸੋ ਉਹਨਾਂ ਹਾਲਾਤਾਂ 'ਚ, ਔਰ ਮੈਂ ਸਮਝਦਾ ਵੀ ਰਿਮਾਰਕੇਬਲ ਸਪਿਰਿਟ ਹੈ, ਇਹ ਠੀਕ ਹੈ, ਉਹਨਾਂ ਨੂੰ ਵੀ ਪਤਾ ਸੀ ਵੀ ਅਲਟੀਮੇਟਲੀ ਇਹ ਸਾਨੂੰ ਸਸਪੈਂਡ ਕਰਨਗੇ, ਨੌਕਰੀ ਜਾਏਗੀ, ਬੱਚਿਆਂ ਦਾ ਰਿਜ਼ਕ ਰੋਜ਼ੀ ਜਿਹੜੇ ਵੀ ਜਿੱਥੇ ਲੱਗੇ ਹੁੰਦੇ ਨੇ ਉੱਥੋਂ ਹੀ ਆ ਰਿਹਾ ਹੁੰਦਾ, ਲੇਕਿਨ ਮੈਂ ਸਮਝਦਾ ਵੀ ਇਹ ਉਸ ਖਾਲਸਾਈ ਸਪਿਰਿਟ ਦਾ ਪ੍ਰਗਟਾਵਾ ਹੈ। ਔਰ ਅੱਜ ਹੀ ਮੈਂ 1-2 ਸਕਾਲਰਸ ਦੇ ਵੀ ਕਮੈਂਟ ਪੜ੍ਹ ਰਿਹਾ ਸੀ ਕਿ ਐਸੇ ਮੌਕੇ ਆਉਂਦੇ ਨੇ ਜਿਵੇਂ ਚਮਕੌਰ ਦੀ ਗੜੀ ਜੀ, 10ਵੇਂ ਪਾਤਸ਼ਾਹ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਉਹ ਬਾਣਾ ਜਿਹੜਾ ਨੇ ਕਮਰ ਕੱਸਾ ਕਰ ਰਹੇ ਨੇ ਜੰਗ ਦੇ ਮੈਦਾਨ 'ਚ ਜਾਣ ਦਾ। ਹੁਣ ਲਗਭਗ 5 ਸਿੱਖ ਹੀ ਬਚੇ ਨੇ ਅੰਦਰ, ਉਹ ਫੈਸਲਾ ਕਰਦੇ ਨੇ ਵੀ ਗੁਰੂ ਸਾਹਿਬ ਤਾਂ ਸ਼ਹਾਦਤ ਪਾਣਗੇ, ਪੰਥ ਦਾ ਕੀ ਹੋਏਗਾ। ਔਰ ਉਹ ਕੋਈ ਉਹਨਾਂ ਨੂੰ ਕਿਸੇ ਨੇ ਅਥਾਰਟੀ ਨਹੀਂ ਦਿੱਤੀ ਹੋਈ, ਉਹਨਾਂ ਦੇ ਕੋਲ ਕੋਈ ਜਾਰੀ ਕਰਨ ਵਾਲੀ ਮੋਹਰ ਨਹੀਂ ਹੈ। ਉਹਨਾਂ 'ਚੋਂ ਜਿਹੜੇ ਨੇ ਸਿਰਫ 2 ਪਿਆਰੇ ਜਿਹੜੇ 5 1699 ਈਸਵੀ ਦੀ ਵਿਸਾਖੀ ਨੂੰ ਚੁਣੇ ਸੀ, ਉਹਨਾਂ 'ਚ ਭਾਈ ਦਿਆਲ ਸਿੰਘ ਤੇ ਭਾਈ ਧਰਮ ਸਿੰਘ ਹੀ ਨਾਲ ਨੇ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਸ਼ਹੀਦ ਹੋ ਚੁੱਕੇ ਨੇ। ਪਰ ਉਹ 2 ਪਿਆਰੇ 3 ਸਿੱਖਾਂ ਨੂੰ ਨਾਲ ਲਾ ਕੇ 5 ਦੇ ਵਿੱਚ ਗੁਰੂ ਰੂਪ ਦੇ ਵਿੱਚ ਉਹ 10ਵੇਂ ਪਾਤਸ਼ਾਹ ਨੂੰ ਹੁਕਮ ਕਰਦੇ ਨੇ ਕਿ ਜੀ ਤੁਸੀਂ ਗੜੀ 'ਚੋਂ ਨਿਕਲ ਜਾਓ, ਔਰ ਅਸੀਂ ਸਮਝਦੇ ਹਾਂ ਵੀ ਤੁਹਾਡਾ ਨਿਕਲਣਾ ਜਿਹੜਾ ਹੈ ਉਹ ਪੰਥ ਦੇ ਲਈ ਜ਼ਰੂਰੀ ਹੈ, ਪੰਥ ਨੂੰ ਜਿਹੜਾ ਤੁਸੀਂ ਅੱਗੇ ਤੋਰੋ ਜੀ। ਸੋ ਹੁਣ ਉਹ ਜਿਹੜੀ ਇੱਕ ਪਾਵਰ, ਇੱਕ ਕੈਪੈਸਿਟੀ ਚਮਕੌਰ ਦੀ ਗੜੀ ਦਾ ਸੁਨੇਹਾ, ਮੈਂ ਸਮਝਦਾ ਵੀ ਇਹਨਾਂ 5 ਪਿਆਰਿਆਂ ਦੇ ਵਿੱਚ ਉਹ ਚਮਕੌਰ ਦੀ ਗੜੀ ਦਾ ਸੁਨੇਹਾ ਜਿਹੜਾ ਹੈ ਉਹ ਬੜੀ ਸਪਸ਼ਟਤਾ ਦੇ ਨਾਲ ਆਇਆ ਕਿ ਜਦੋਂ ਸਭ ਤੋਂ ਵੱਡੀ ਪਾਰਟੀ ਸਿੱਖਾਂ ਦੀ ਅਕਾਲੀ ਦਲ, ਉਹਦਾ ਪ੍ਰਧਾਨ ਵਿਕਾਊ ਸੁਖਬੀਰ ਬਾਦਲ, ਉਹਦਾ ਪੈਟਰਨ ਪੰਜਾਬ ਦਾ ਮੁੱਖ ਮੰਤਰੀ ਵਿਕਾਊ RSS ਨਾਗਪੁਰੀਆਂ ਦਾ ਹੱਥ ਠੋਕਾ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇੰਸ਼ੋਰੈਂਸ ਏਜੰਟ ਮੱਕੜ, ਵਿਕਿਆ ਹੋਇਆ ਬੰਦਾ, ਘਟੀਆ, ਝੂਠਾ, ਮਕਾਰ ਜੀ, ਔਰ ਜਿਹੜਾ ਜਥੇਦਾਰ ਉਹ ਇਸ ਕਿਸਮ ਦਾ ਤਨਖਾਹੀ ਆ ਕਿ ਜੇ ਉਤਲੇ ਮਾਲਕ ਨੇ ਕਿਹਾ ਉਹ ਜਿਵੇਂ ਜੀਪੋ ਚਿੜੀਓ ਮਰ ਜਾਓ ਚਿੜੀਓ, ਉਹ ਲੱਗਾ ਹੋਇਆ ਉਸੇ ਦੇ ਉੱਤੇ ਹੀ ਕਰਕੇ, ਤਾਂ ਫਿਰ ਉਹਨਾਂ ਨੇ ਐਸਰਟ ਕਰਕੇ ਦੱਸਿਆ ਕਿ ਇਹ ਹੈ ਸਪਿਰਿਟ ਕਿ ਵੀ ਜਿੱਥੇ ਵੀ 5 ਸਿੱਖ, ਉਹ ਤਾਂ ਅਕਾਲ ਤਖਤ ਦੇ 5 ਪਿਆਰੇ ਨੇ ਅੰਮ੍ਰਿਤ ਸੰਚਾਰ ਕਰਨ ਵਾਲੇ, ਇਹ ਤਾਂ ਹਾਂ ਕਿਸੇ ਹੋਰ ਥਾਂ ਦੇ ਕੋਈ ਕਹਿੰਦੇ ਜੀ ਆਪੇ ਨੇ ਉਹਨੇ ਬਣਾ ਦਿੱਤੇ, 5 ਬਣਾਏ ਕਿਨੇ ਸੀ। ਸੋ ਜ਼ਾਹਰ ਹੈ ਕਿ ਉਹਨਾਂ 5 ਨੇ ਖਾਲਸਾਈ ਰਵਾਇਤ ਨੂੰ ਇੱਕ ਵਾਰੀ ਫੇਰ ਸੁਰਜੀਤ ਕਰ ਦਿੱਤੇ। ਸੋ ਇਹ ਇੱਕ ਮੈਂ ਸਮਝਦਾ ਵੀ ਜਦੋਂ ਕਿਸੇ ਦਾ ਬਿਲਕੁਲ ਪਾਪਾਂ ਦਾ ਘੜਾ ਭਰਦਾ ਔਰ ਇਖਲਾਕੀ ਤੌਰ ਦੇ ਉੱਤੇ ਐਕਸਪੋਜ਼ ਹੁੰਦੇ ਨੇ, ਇੱਕ ਉਦਾਹਰਣ ਇਹ ਹੈ
ਕਿ ਅੱਜ ਅਕਾਲ ਤਖਤ ਸਾਹਿਬ ਤੇ ਸਾਜੇ 5 ਪਿਆਰੇ ਜਿਹੜੇ ਅੰਮ੍ਰਿਤ ਸੰਚਾਰ ਦੀ ਸੇਵਾ ਕਰਦੇ ਨੇ, ਜਿਹੜਾ ਹਰ ਸਿੱਖ ਆਪਣੇ ਗੁਨਾਹ ਦਾ ਇਕਬਾਲ ਉੱਥੇ ਕਰਦਾ, ਉਹ ਬੈਠ ਕੇ ਦੇਖਦੇ ਨੇ। ਔਰ ਜਿਹੜਾ ਉਹਨਾਂ ਨੇ ਗੁਰਮਤਾ ਵੀ ਕਰਕੇ ਜਾਰੀ ਕਰਕੇ ਤਲਬ ਕੀਤਾ ਜਥੇਦਾਰ ਨੂੰ 23 ਤਰੀਕ ਨੂੰ, ਉਹਦੇ 'ਚ ਉਹਨਾਂ ਨੇ ਬਿਲਕੁਲ ਆਪਣੀ ਅਥਾਰਟੀ ਤੋਂ ਬਿਯੋਂਡ ਨਹੀਂ ਗਏ। ਉਹਨਾਂ ਨੇ ਗੁਰਮਤੇ ਦੀ ਤੋਹੀਨ ਦੀ ਗੱਲ ਹੀ ਕੀਤੀ ਹੈ। ਔਰ ਇਹ ਵੀ ਨਹੀਂ ਹੈ ਵੀ ਉਹਨਾਂ ਨੇ ਉਹਨੂੰ ਤਨਖਾਹੀਆ ਬਣਾਇਆ, ਉਹਨੂੰ ਕਿਹਾ ਵੀ ਆ ਕੇ ਐਕਸਪਲੇਨੇਸ਼ਨ ਦੇ। ਸੋ ਜੇ ਆਮ ਸਿੱਖ ਆਪਣੇ ਜੀਵਨ ਦੀ ਕਿਸੇ ਕਮਜ਼ੋਰੀ ਲਈ ਪੰਜਾਂ ਦੇ ਸਾਹਮਣੇ ਪੇਸ਼ ਹੋ ਸਕਦਾ ਹੈ, ਤੇ ਅਕਾਲ ਤਖਤ ਦੇ ਉੱਤੇ 5 ਸਿੰਘ ਸਾਹਿਬਾਨ ਜਿਹੜੇ ਨੇ, ਜਿਹੜੇ ਅੰਮ੍ਰਿਤ ਸੰਚਾਰ ਕਰਦੇ ਨੇ, ਉਹ ਕਿਉਂ ਨਹੀਂ ਤਲਬ ਕਰ ਸਕਦੇ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਨਵਾਂ ਚੈਪਟਰ। ਔਰ ਜਿਵੇਂ ਅਸੀਂ ਕੱਲ ਕਿਹਾ ਸੀ ਕਿ ਦਰਬਾਰ ਸਾਹਿਬ ਦੇ ਕੀਰਤਨੀਏ ਪ੍ਰਚਾਰਕ ਜਿਨ੍ਹਾਂ ਨੂੰ ਵੀ ਸਸਪੈਂਡ ਕਰ ਦਿੱਤਾ, ਔਰ ਈਵਨ 2 ਇਹਨਾਂ ਦੇ ਜਿਹੜੇ ਕੱਲ ਤੱਕ ਵਫਾਦਾਰ ਸੀ ਪੂਰੇ ਐਨ ਅੱਖਾਂ ਬੰਦ ਕਰਕੇ, ਰੂਪ ਸਿੰਘ ਔਰ ਮਨਜੀਤ ਸਿੰਘ ਦੋਨੋਂ ਹੀ ਸੈਕਟਰੀ SGPC ਦੇ, ਉਹਨਾਂ ਨੂੰ ਵੀ ਸਸਪੈਂਡ ਕਰਤਾ ਕੋਤਾਹੀ ਕਰਕੇ। ਹੁਣ ਇੱਕ ਪਾਰਟ ਤਾਂ ਇਹ ਹੈ ਜਿਹੜਾ ਕਿ ਮੈਂ ਸਮਝਦਾ ਵੀ ਇੱਕ ਨਵਾਂ ਚੈਪਟਰ ਜਿਹੜਾ ਆਨਰ ਦਾ ਚੈਪਟਰ। ਦੂਜਾ, ਕੱਲ ਦੇ ਪ੍ਰੋਗਰਾਮ 'ਚ ਅਸੀਂ ਇਹ ਕਿਹਾ ਸੀ ਕਿ ਬਈ ਟੂ ਮੈਨੀ ਪ੍ਰੂਫਸ ਔਰ ਟੂ ਮਚ ਪ੍ਰੂਫਸ, ਕਿ ਜਦੋਂ ਵੀ ਕਿਸੇ ਨੇ ਡਿਸੈਪਸ਼ਨ ਕਰਨੀ ਹੁੰਦੀ ਹੈ, ਧੋਖਾ ਦੇਣਾ ਹੁੰਦਾ ਹੈ, ਉਹ ਬਹੁਤ ਸਾਰੇ ਸਬੂਤ ਜੁਟਾਏਗਾ। ਔਰ ਈਵਨ ਨਿਆਣਾ ਵੀ, ਜਦੋਂ ਕੋਈ ਨਿਆਣਾ ਵੀ ਕੁਤਾਹੀ ਕਰੇ, ਉਹ ਫਿਰ ਕਹੇਗਾ ਨਹੀਂ ਉਹ ਕਹਾਣੀ ਲੰਬੀ ਸੁਣਾ ਰਿਹਾ ਹੁੰਦਾ, ਤੁਸੀਂ ਉੱਥੇ ਵੀ ਫੜ ਲੈਂਦੇ ਹੋ, ਤੁਸੀਂ ਕਹਿੰਦੇ ਹੋ ਕਾਕਾ ਕੋਈ ਨਹੀਂ, ਪੁੱਤਰ ਸਾਡਾ ਹੀ ਹੈ, ਸਾਨੂੰ ਵੀ ਅਸੀਂ ਵੀ ਇਦਾਂ ਹੀ ਕਰਦੇ ਹੁੰਦੇ ਸੀ ਜਦੋਂ ਛੋਟੇ ਸੀ, ਅਸੀਂ ਵੀ ਆਪਣਾ ਬਚਾਅ ਕਰਦੇ। ਲੇਕਿਨ ਇੱਥੇ ਜਿਸ ਤਰੀਕੇ ਨਾਲ ਇਹਨਾਂ ਨੇ ਸਬੂਤ 2 ਦਿਨ 'ਚ ਮੁਹੱਈਆ ਕੀਤੇ, ਫੋਨ ਕਾਲ, ਆਸਟ੍ਰੇਲੀਆ, ਦੁਬਈ, ATM, ਬੈਂਕ, ਤੇ 2 ਵਿਚਾਰੇ ਭੋਲੇ ਭਾਲੇ ਗਰੀਬ ਜਿਹੜਾ ਪਰਿਵਾਰ, ਕਿਰਤੀ ਪਰਿਵਾਰ, ਛੋਟੀ ਜਿਹੀ ਦੁਕਾਨ ਹੈ ਉਹਨਾਂ ਦੀ, ਔਰ ਇੰਨੇ ਖੂਬਸੂਰਤ ਉਹ ਸਿੰਘ ਨੇ, ਦੋਨੋਂ ਹੀ ਅੰਮ੍ਰਿਤਧਾਰੀ ਪਰਿਵਾਰ ਹੈ ਉਹਨਾਂ ਦਾ, ਨਿੱਕੀ ਜਿਹੀ ਦੁਕਾਨ ਕਰਨ ਵਾਲੇ, ਉਹਨਾਂ ਨੂੰ ਰੁਪਿੰਦਰ ਸਿੰਘ, ਜਸਵਿੰਦਰ ਸਿੰਘ, ਉਹਨਾਂ ਨੂੰ ਗੁਨਾਹਗਾਰ ਬਣਾ ਦਿੱਤਾ। ਹੁਣ ਇਹ 3 ਜਿਸ ਤਰੀਕੇ ਨਾਲ ਇਹਨਾਂ ਨੇ ਕਿ ਭਾਈ ਸਿੱਖਾਂ ਦੇ ਇਸ਼ਟ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਕੀਤਾ, ਔਰ ਭੋਲੇ ਭਾਲੇ ਸਿੱਖ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦੇ ਲਈ ਧਰਨੇ ਤੇ ਬੈਠੇ ਨੇ, ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨਿਆ, 2 ਮਾਰ ਦਿੱਤੇ, ਔਰ ਜਿਹੜੇ ਦਰਜਨਾਂ ਜ਼ਖਮੀ ਕਰ ਦਿੱਤੇ। ਤੇ ਫਿਰ ਅੰਮ੍ਰਿਤਧਾਰੀ ਸਿੱਖਾਂ ਨੂੰ ਹੀ, ਭਾਵੇਂ ਇੱਥੇ ਉਹਨੇ ਕਿਤੇ ਗ੍ਰੰਥੀ ਕਿਤੇ ਕੁਛ ਕਰਕੇ, ਉਹਨੇ ਕਿਹਾ ਜੀ ਇਹੀ ਆਪਣੇ ਗੁਰੂ ਦਾ ਜਿਹੜਾ ਇਹਨੇ ਅਪਮਾਨ ਕਰ ਰਹੇ ਨੇ। ਲੇਕਿਨ ਜਿਵੇਂ ਇਹ ਕਿਹਾ ਜਾਂਦਾ ਹੈ ਕਿ ਭਾਈ ਇਹ ਸੱਚ ਹੁੰਦਾ ਜੀ, 100 ਕਫਨ ਪਾੜ ਕੇ ਵੀ ਬਾਹਰ ਆ ਜਾਂਦਾ। ਸੋ 100 ਕਫਨ ਪਾੜਨ ਲਈ 100 ਦਿਨ ਨਹੀਂ ਲੱਗੇ, 24 ਘੰਟੇ ਦੇ ਵਿੱਚ ਜਿੱਥੇ ਪਿੰਡ ਦੇ ਲੋਕਾਂ ਨੇ, ਔਰ ਪਿੰਡ ਦੇ ਲੋਕਾਂ ਦੀ ਗੱਲ ਕਰਨ ਤੋਂ ਪਹਿਲਾਂ ਜਿਹੜੇ ਇਹਨਾਂ ਨੇ ਹੈਂਡਲਰ ਦੀ ਗੱਲ ਕੀਤੀ ਸੀ ਕਿ ਜੀ ਦੇਅਰ ਹੈਂਡਲਰਸ ਇਨ ਆਸਟ੍ਰੇਲੀਆ ਐਂਡ ਇਨ ਦੁਬਈ, ਉਹਨਾਂ ਨੇ ਇਹ ਕਿਹਾ ਉਹ ਕਿਹਾ, ਦੋਨੋਂ ਹੀ ਇਹਨਾਂ ਦੇ ਅਖੌਤੀ ਹੈਂਡਲਰ, ਸੁਰਜੀਤ ਸਿੰਘ ਆਸਟ੍ਰੇਲੀਆ ਤੋਂ ਜਿਹੜੇ ਕੋਟਕਪੂਰਾ ਨਾਲ ਜਿਨ੍ਹਾਂ ਦਾ ਸਬੰਧ ਹੈ, ਔਰ ਕੌਮੀ ਆਵਾਜ਼ ਪ੍ਰੋਗਰਾਮ ਦੇ ਉੱਤੇ ਆਸਟ੍ਰੇਲੀਆ ਦੇ, ਔਰ ਇਹ ਬੜਾ ਪਪੂਲਰ ਰੇਡੀਓ ਹੈ ਸਾਡਾ ਵੀ, ਇਸ ਪ੍ਰੋਗਰਾਮ ਨੂੰ ਜਦੋਂ ਅਸੀਂ ਗੱਲ ਕਰ ਰਹੇ ਹਾਂ ਔਰ ਆਸਟ੍ਰੇਲੀਆ ਔਰ ਦੂਰ ਦੂਰ ਤੱਕ ਸਿੱਖ ਸੰਗਤਾਂ ਔਰ ਸਰੋਤੇ ਸੁਣ ਰਹੇ ਨੇ, ਇਸੇ ਪ੍ਰੋਗਰਾਮ 'ਚ ਉਹਨਾਂ ਨੇ ਆ ਕੇ ਇਸ ਮਿੱਥ ਨੂੰ ਤਾਰ ਕੀਤਾ। ਉਹਨਾਂ ਨੇ ਸਪਸ਼ਟਤਾ ਦੇ ਨਾਲ ਕਿਹਾ ਕਿ ਭਾਈ ਅਸੀਂ ਤਾਂ ਜਿਹੜੇ ਜ਼ਖਮੀ ਨੇ ਉਹਨਾਂ ਦੇ ਜਿਹੜੇ ਹੈ ਇਲਾਜ ਦੇ ਲਈ ਪੈਸੇ ਭੇਜੇ ਨੇ। ਔਰ ਉਹਨਾਂ ਨੇ ਇਹ ਕਿਹਾ ਸੁਖਜੀਤ ਸਿੰਘ ਨੇ ਕਿ ਜੀ ਮੇਰੀ ਸਿਸਟਰ ਨੇ ਮੈਨੂੰ ਜਦੋਂ ਕਾਲ ਕਰਕੇ ਕਿਹਾ ਕਿ ਜਿਹੜਾ ਨੰਬਰ ਦੇ ਰਹੇ ਨੇ ਇਹ ਤੁਹਾਡਾ ਨੰਬਰ ਹੈ। ਸੋ ਉਹਨਾਂ ਨੇ ਕਿਹਾ ਵੀ ਆਈ ਵਾਸ ਸ਼ੌਕਡ, we had sent money to 2 other persons, Ajit Singh and Beyant Singh, injured in police action against protesters। ਜਿਹੜੇ ਜ਼ਖਮੀ ਨੇ ਉਹਨਾਂ ਨੂੰ ਅਸੀਂ ਪੈਸੇ ਭੇਜੇ ਨੇ। ਔਰ ਉਹਨਾਂ ਨੇ ਕਿਹਾ ਵੀ ਰੁਪਿੰਦਰ ਸਿੰਘ ਦੀ ਬੈਕ ਇੰਜਰੀ ਹੈ, ਅਸੀਂ ਉਹਨੂੰ ਪੈਸੇ ਭੇਜਣਾ ਚਾਹੁੰਦੇ ਸੀ ਕਿਸੇ ਇਤਬਾਰਯੋਗ ਰਾਹੀਂ। ਇਟ ਵਾਸ ਪਿਓਰਲੀ ਔਨ ਹਿਊਮੈਨਿਟੇਰੀਅਨ ਗਰਾਊਂਡਸ, ਕਿ ਇਹ ਬਿਲਕੁਲ ਇਨਸਾਨੀ ਗਰਾਊਂਡ ਤੇ ਸੀ। ਸੋ ਇਸ ਪਾਰਟ ਨੇ, ਔਰ ਗੱਲ ਸਿਰਫ ਸੁਖਜੀਤ ਸਿੰਘ ਆਸਟ੍ਰੇਲੀਆ ਦੀ ਨਹੀਂ ਹੈ, ਦੂਸਰੇ ਸਿੰਘ ਹਰਦੀਪ ਸਿੰਘ ਦੁਬਈ ਜਿਨ੍ਹਾਂ ਨੇ ਇਹੀ ਵਰਜਨ ਦਿੱਤਾ। ਉਹਨਾਂ ਨੇ ਕਿਹਾ ਵੀ ਦੱਸੋ ਕਿੱਥੇ ਆਉਣਾ ਹੈ, ਕਿਹੜੀ ਇਨਵੈਸਟੀਗੇਟਿਵ ਏਜੰਸੀ ਹੈ ਜਿਹਦੇ ਸਾਹਮਣੇ ਆਉਣਾ ਹੈ, ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੇ ਸਭ ਠੀਕ ਠਾਕ ਰਿਹਾ ਤੇ ਕੱਲ ਦੇ TV 84 ਨਿਊਜ਼ ਪ੍ਰੋਗਰਾਮ ਦੇ ਵਿੱਚ ਇਹਨਾਂ ਦਾ ਹਰਦੀਪ ਸਿੰਘ ਦੁਬਈ ਦਾ ਇੰਟਰਵਿਊ ਵੀ ਜਿਹੜੇ ਨੇ ਉਹ ਦਰਸ਼ਕ ਦੇਖ ਸਕਣਗੇ, ਸਰੋਤੇ ਸੁਣ ਸਕਣਗੇ। ਸੋ ਅਸੀਂ ਸਮਝਦੇ ਹਾਂ ਵੀ ਇਹ ਵੀ ਇਹਨਾਂ ਦੋਨੋਂ ਹੀ ਨੌਜਵਾਨਾਂ ਨੇ ਸਾਹਮਣੇ ਆ ਕੇ, ਔਰ ਇਹ ਖਾਲਸਾਈ ਕਰੈਕਟਰ ਹੈ, ਉਹ ਲੁਕੇ ਨਹੀਂ ਕਿ ਜੀ ਸਾਡਾ ਨਾਂ ਸਾਡੇ ਪਿੰਡ ਪਤਾ ਰਹਾ। ਉਹਨੇ ਕਿਹਾ ਜੀ ਮੇਰੀ ਭੈਣ ਹੈ, ਆ ਮੇਰਾ ਪਿੰਡ ਹੈ, ਦੱਸੋ ਕਿੱਥੇ ਹੋਣਾ ਜੀ, ਔਰ ਤੁਸੀਂ ਐਵੇਂ ਖਾਮਖਾ ਜਿਹੜਾ ਸਾਨੂੰ ਨਾ ਕਰੋ। ਸੋ ਅਸੀਂ ਸਮਝਦੇ ਹਾਂ ਵੀ ਇਸ ਤੋਂ ਬਾਅਦ ਹੋ ਸਕਦਾ ਜਿਹੜਾ ਅਗਲਾ ਸਟੈਪ ਇਹਨਾਂ ਨੇ ਹੈਂਡਲਰ, ਜਿਵੇਂ ਮੈਂ ਕੱਲ ਕਿਹਾ ਸੀ, ਉਸ ਤੋਂ ਅੱਗੇ ਉਹਨਾਂ ਨੇ ਪਾਕਿਸਤਾਨ ਦੀ ISA ਦੇ ਖਾਤੇ 'ਚ ਪਾਉਣਾ ਸੀ। ਸ਼ਾਇਦ ਉਹ ਸਟੈਪ ਹਾਲ ਦੀ ਘੜੀ ਰੁਕ ਜਾਏ। ਉਹਦਾ ਕਾਰਨ
ਕਿਉਂਕਿ ਹੁਣ ਜਦੋਂ ਇਹ ਚੈਲੰਜ ਹੋ ਗਿਆ, ਗੱਲ ਸਿਰਫ ਇਹਨਾਂ ਦੇ ਚੈਲੰਜ ਹੋਣ ਤੱਕ ਹੀ ਨਹੀਂ ਹੈ, ਈਵਨ ਉਸ ਪਿੰਡ ਦੇ ਲੋਕ, ਪੰਜ ਗਰਾਈ ਖੁਰਦ ਦੇ ਲੋਕ, ਜਿਨ੍ਹਾਂ 'ਚ ਇਲਾਕੇ ਦੇ ਸਰਪੰਚ, ਈਵਨ ਬਾਦਲ ਦਲ ਦਾ ਹੀ ਬਲਾਕ ਸੰਮਤੀ ਦਾ ਮੈਂਬਰ ਔਰ ਦੂਸਰੇ ਨੇ, ਉਹਨਾਂ ਨੇ, ਇਹ ਜ਼ਿਲ੍ਹਾ ਮੋਗਾ 'ਚ ਹੈ ਪੰਜ ਗਰਾਈ ਖੁਰਦ, ਉਹਨਾਂ ਨੇ ਕਿਹਾ ਕਿ ਭਾਈ ਇਹਦੀ CBI ਇਨਕੁਆਇਰੀ ਕਰਵਾਓ, ਇਹ ਜਿਹੜੇ ਸਾਡੇ ਦੋਨੋਂ ਹੀ ਨੌਜਵਾਨ ਫੜੇ ਨੇ ਇਹ ਬਿਲਕੁਲ ਬੇਗੁਨਾਹ ਨੇ ਔਰ ਇਹਨਾਂ ਨੂੰ ਫਸਾਇਆ ਗਿਆ। ਉਹਨਾਂ ਨੇ ਕਿਹਾ ਵੀ ਲੋਕਲ SAD ਲੀਡਰ ਤੇ ਬਲੈਕ ਸੰਮਤੀ ਮੈਂਬਰ, ਉਹਨਾਂ ਨੇ ਇਹ ਕਿਹਾ ਕਿ ਵੀ gathered on the premises of the local Gurdwara and discussed the arrest of brothers who have been baptized Sikhs for the past many years। ਕਿਉਂਕਿ ਇਹ ਵੀ ਝੂਠ ਕੇ ਜੀ ਇੱਕ ਨੇ 6 ਮਹੀਨੇ ਪਹਿਲਾਂ ਅੰਮ੍ਰਿਤ ਛਕਿਆ, ਉਹਨਾਂ ਨੇ ਕਿਹਾ ਜੀ ਇਹ ਤਾਂ ਸਾਰਾ ਪਰਿਵਾਰ, ਇਹ ਤਾਂ ਵਜਦਾ ਹੀ ਖਾਲਸਾ ਪਰਿਵਾਰ ਹੈ। ਔਰ ਉਹਨਾਂ ਨੇ ਆਤਮਾ ਸਿੰਘ ਜਿਹੜਾ ਕੇਸ ਦਾ, ਉਹਨਾਂ ਨੇ ਕਿਹਾ ਆਤਮਾ ਸਿੰਘ said the police seem to have concocted the story of the involvement of Rupinder and Jaswinder। The people vowed to stand by the youth and pursue their case। ਉਹਨਾਂ ਨੇ ਕਿਹਾ ਜੀ ਇਹ ਕਹਾਣੀ ਘੜੀ ਹੈ ਇਹਨਾਂ ਨੇ, ਅਸੀਂ ਇਹਨਾਂ ਦੇ ਨਾਲ ਖੜੇ ਹਾਂ ਅਖੀਰ ਤੱਕ ਔਰ ਅਸੀਂ ਇਸ ਨੂੰ ਚੈਲੰਜ ਕਰਾਂਗੇ। ਹਾਲਾਂਕਿ ਉਹਨਾਂ ਦੋਨਾਂ ਨੌਜਵਾਨਾਂ ਨੂੰ ਪੁਲਿਸ ਕਸਟਡੀ ਰਿਮਾਂਡ ਦੇ ਵਿੱਚ ਦਿੱਤਾ ਹੈ, ਟਾਰਚਰ ਕਰਨਗੇ, ਆਲਰੇਡੀ ਵਿਚਾਰਾ ਬੈਕ ਪੇਨ ਨਾਲ ਹੈ, ਸਫਰ ਕਰੇਗਾ। ਔਰ ਇਸ ਸਾਰੇ 'ਚ ਕਿਵੇਂ ਕਨਕੌਕਟਡ ਸਟੋਰੀ ਹੈ, ਕੈਪਟਨ ਅਮਰਿੰਦਰ ਸਿੰਘ ਜਿਹੜਾ ਹਮੇਸ਼ਾ ਪੁਲਿਸੀਆਂ ਦਾ ਸਪੋਰਟਰ ਹੁੰਦਾ, ਜਿਹੜਾ ਹਮੇਸ਼ਾ ਜੇ ਪਾਕਿਸਤਾਨ ਦੇ ਨਾਲ ਕੋਈ ਲੜਾਈ ਇਹ ਕਰ ਰਹੇ ਹੁੰਦੇ ਨੇ, ਬਾਰਡਰ ਫਾਇਰਿੰਗ, ਤਾਂ ਸਭ ਤੋਂ ਜ਼ਿਆਦਾ ਇਹ ਹੱਕ 'ਚ ਬੋਲ ਫੌਜੀ ਹੈ, ਉਹਦੇ ਵਿਚਲਾ ਫੌਜੀ ਬੋਲ ਪੈਂਦਾ। ਈਵਨ ਉਹਨੂੰ ਵੀ ਇਹ ਨਜ਼ਰ ਆ ਰਿਹਾ ਹੈ ਕਿ ਵੀ ਹੁਣ ਇਸ ਮਾਮਲੇ 'ਚ ਉਹਨੇ ਪੁਲਿਸ ਨੂੰ ਸਪੋਰਟ ਨਹੀਂ ਕੀਤਾ, ਉਹਨੂੰ ਪਤਾ ਹੈ ਵੀ ਇਹ ਕਹਾਣੀ ਸਾਰੀ ਪਲਾਂਟ। ਔਰ ਅਮਰਿੰਦਰ ਦਾ ਕਾਂਟ ਟਰਸਟ ਪੁਲਿਸ ਪ੍ਰੋਬ ਸੇਜ਼ ਕੈਪਟਨ, ਹੁਣ ਇਹ ਟ੍ਰਿਬਿਊਨ ਦੀ ਸਟੋਰੀ ਹੈ। ਉਹਨੇ ਕਿਹਾ ਕਾਂਗਰਸ ਡਿਪਟੀ ਲੀਡਰ ਇਨ ਲੋਕ ਸਭਾ ਅਮਰਿੰਦਰ ਸਿੰਘ ਰਿਜੈਕਟਡ ਦਾ ਕੰਸਪੀਰੇਸੀ ਥਿਊਰੀ ਬੀਇੰਗ ਪੁੱਟ ਫਾਰਵਰਡ ਬਾਈ ਡਿਪਟੀ CM ਸੁਖਬੀਰ ਬਾਦਲ ਓਵਰ ਦਾ ਸੈਕਰੀਲੇਜ ਇਨਸੀਡੈਂਟਸ। ਉਹਨੇ ਕਿਹਾ ਜੀ ਅਸੀਂ ਇਹ ਬਿਲੀਵ ਨਹੀਂ ਕਰਦੇ। ਹੁਣ ਇਹ ਐਗਜ਼ੈਕਟ ਉਹਦੇ ਸ਼ਬਦ ਨੇ, ਦਿਸ ਇਜ਼ ਕਨਕੌਕਟਡ ਐਂਡ ਕੰਟਰਾਈਵਡ ਥਿਊਰੀ। ਕਨਕੌਕਟਡ ਹੁੰਦਾ ਹੈ ਘੜੀ ਹੋਈ, ਕੰਟਰਾਈਵ ਹੁੰਦਾ ਹੈ ਜਿਹੜੀ ਤੁਸੀਂ ਜਾਣ ਕੇ ਖਿੱਚ ਕੇ ਉਧਰ ਨੂੰ ਲਿਜਾਂਦਾ, ਇੱਕ ਜਿਵੇਂ ਕੰਟਰਾਈਵਡ ਸਿਚੁਏਸ਼ਨ, ਤੁਸੀਂ ਉਹ ਸਾਰਾ ਜੀ ਇੱਥੋਂ ਬਰਗਾੜੀ ਤੋਂ ਗਏ, ਉਹਦਾ ਨਾਨਾ ਉੱਥੇ ਰਹਿੰਦਾ ਹੈ, ਉੱਥੋਂ ਗਿਆ, ਜਿਵੇਂ ਸਬੂਤ ਸਾਰੇ ਮਿਲੇ ਨੇ ਕਿ ਜੀ ਜਿਹੜਾ ਇਵੇਂ ਹੋਇਆ। ਉਹਨੇ ਕਿਹਾ ਦਿਸ ਇਜ਼ ਕਨਕੌਕਟਡ ਐਂਡ ਕੰਟਰਾਈਵਡ ਥਿਊਰੀ conceived by the government using the state police to wriggle out of the situation। ਉਹਨੇ ਕਿਹਾ ਇਹ ਫਸਿਆ ਐਡਮਿਨਿਸਟ੍ਰੇਸ਼ਨ ਔਰ ਇਹ ਹੁਣ ਪੁਲਿਸ ਨੂੰ ਇਸਤੇਮਾਲ ਕਰ ਰਹੇ ਨੇ ਇੱਦਾਂ ਦੀ ਫਰਜ਼ੀ ਔਰ ਕਹਾਣੀ ਜੋੜ ਕੇ, ਤਾਂ ਕਿ ਇਸ ਸਥਿਤੀ ਚੋਂ ਰਿਗਲ ਆਊਟ ਹੁੰਦਾ ਵੀ ਫਸੇ ਹੋਏ ਨੇ, ਵੀ ਇਹਦੇ ਚੋਂ ਕਿਵੇਂ ਮੁਕਤ ਹੋਣ। ਜੀ ਉਹਨਾਂ ਨੇ while reiterating that only an inquiry by a sitting high court or supreme court judge can establish the truth as police investigations, if there were any, are devoid of any credentials and credibility। ਜੀ ਹਾਈ ਕੋਰਟ ਜੱਜ ਨੇ ਕਿਹਾ ਇਹ ਪੁਲਿਸ ਦੀ ਨਾ ਕ੍ਰੈਡੀਬਿਲਿਟੀ ਹੈ ਨਾ ਇਹਨਾਂ ਦੇ ਕ੍ਰੈਡੈਂਸ਼ੀਅਲਸ ਨੇ। ਔਰ ਇੱਕ ਗੱਲ ਹੋਰ ਜਿਹੜੀ ਅਸੀਂ ਕੱਲ ਦੇ ਪ੍ਰੋਗਰਾਮ 'ਚ ਕਹੀ ਸੀ, ਔਰ ਸਾਨੂੰ ਖੁਸ਼ੀ ਹੁੰਦੀ ਹੈ ਵੀ ਜਦੋਂ ਜਿਸ ਤਰੀਕੇ ਨਾਲ ਇਹਨਾਂ ਦਾ ਜਿਹੜਾ ਝੂਠ ਹੈ ਉਹਨੂੰ ਤਾਰ-ਤਾਰ ਕੀਤਾ ਜਾਂਦਾ, ਅੱਜ ਦੁਨੀਆ ਭਰ 'ਚ ਬੈਠੇ ਸਿੱਖ ਕਰਦੇ ਨੇ, ਉਹਨੂੰ ਉੱਥੋਂ ਵੀ ਜਿਹੜੀ ਹੈ ਕ੍ਰੈਡੀਬਿਲਿਟੀ ਮਿਲਦੀ ਹੈ। Referring to the arrest of two brothers from Panjgarai village, Captain Amrinder Singh said the government was taking suspicion to be a proof and pronouncing the verdict much before the investigation had started। ਉਹਨਾਂ ਨੇ ਕਿਹਾ ਜੀ ਇਨਵੈਸਟੀਗੇਸ਼ਨ ਦਾ ਜੇ ਸਟਾਰਟ ਵੀ ਨਹੀਂ ਹੋਈ ਤੇ ਜੂਰਿਸ ਦਾ ਹੁੰਦਾ ਹੈ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਔਰ ਇਹ ਗਿਲਟੀ ਕਿਵੇਂ ਹੋ ਗਏ। ਔਰ ਇਹ ਜਿਹੜਾ ਸਾਰਾ ਪਾਰਟ ਹੈ ਇਹ ਆਪਣੇ ਆਪ 'ਚ ਇਹ ਪ੍ਰੂਫ ਹੈ ਵੀ ਜਿਹੜਾ ਇੱਕ ਸ਼ੱਕ ਹੈ। ਔਰ ਅਸੀਂ ਤਾਂ ਇਹ ਵੀ ਕਿਹਾ ਸੀ ਕਿ ਵੀ ਜਿਵੇਂ ਉਹਨਾਂ ਦੀਆਂ ਵੀਡੀਓ ਆਡੀਓ ਸੁਣਾ ਰਹੇ ਨੇ, ਇੱਥੇ ਤਾਂ ਮਹੀਨਿਆਂ ਬੱਧੀ ਕੇਸ ਹੋ ਜਾਏ, ਡਿਟੈਕਟਿਵ ਟਾਈਟ ਲਿਪਡ ਹੁੰਦੇ ਨੇ, ਤੇ ਇਹ ਐਵੀਡੈਂਸ ਤਾਂ ਪਹਿਲਾਂ ਹੀ ਪੋਲਿਊਟਡ ਹੋ ਗਈ। ਮੈਂ ਸ਼ਬਦ ਕੱਲ ਵੀ ਪੋਲਿਊਟਡ ਵਰਤਿਆ ਸੀ ਜੀ, ਉਹੀ ਅਮਰਿੰਦਰ ਨੇ ਰਿਪੀਟ। ਹੀ ਕੌਸ਼ਨਡ ਦਾ ਗਵਰਨਮੈਂਟ ਅਗੇਂਸਟ ਰਸ਼ਿੰਗ ਟੂ ਦਾ ਕਨਕਲੂਜਨਸ ਵਿਦਾਊਟ ਐਨੀ ਕਨਕਲੂਸਿਵ ਪ੍ਰੂਫ ਐਂਡ ਐਵੀਡੈਂਸ ਲੈਸਟ ਇਟ ਲੀਡ ਟੂ ਏਲੀਨੇਸ਼ਨ ਅਮੰਗ ਦਾ ਪੀਪਲ। ਔਰ ਫਾਈਨਲ ਗੱਲ ਹੈ, ਬੀਵੇਅਰ ਆਫ ਇੰਪਲੀਕੇਟਿੰਗ ਇਨੋਸੈਂਟ ਪੀਪਲ ਟੂ ਸੇਵ ਯਰ ਓਨ ਸਕਿਨ, ਕਿ ਆਪਣੀ ਚਮੜੀ ਬਚਾਉਣ ਦੇ ਲਈ ਬੇਗੁਨਾਹ ਲੋਕਾਂ ਨੂੰ ਜਿਹੜਾ ਫਸਾਣ ਦਾ ਕੰਮ ਬੰਦ ਕਰੋ। ਔਰ ਅਸੀਂ ਨਾਲ ਹੀ ਦੇਖਦੇ ਹਾਂ ਕਿ ਪੰਥਕ ਜਥੇਬੰਦੀਆਂ ਦੇ ਹਵਾਲੇ ਨਾਲ 12 ਸਿੱਖ ਜਥੇਬੰਦੀਆਂ ਨੇ ਸਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ, ਔਰ ਉਹਨਾਂ ਨੇ ਬਠਿੰਡਾ 'ਚ ਔਰ ਬਾਕੀ ਥਾਵਾਂ ਤੇ ਜੋ ਵੀ ਹੋਇਆ ਉਹਨਾਂ ਨੇ ਕਿਹਾ ਕਿ ਜਿਹੜੇ ਜਵਾਨ ਫੜੇ ਗਏ ਨੇ ਨੌਜਵਾਨ ਇਹ ਇਨੋਸੈਂਟ ਨੇ, ਔਰ ਗ੍ਰੰਥੀਜ਼ ਰੋਲ ਅਨਲਾਈਕਲੀ, ਇਹ ਜਿਹੜਾ ਗ੍ਰੰਥੀ ਨੂੰ ਵੀ ਫਸਾਇਆ ਗਿਆ ਹੈ ਉਸ ਹਿਸਟੋਰੀਕਲ ਗੁਰਦੁਆਰੇ 'ਚ, ਇਹ ਬਿਲਕੁਲ ਉਸ ਦਾ ਕੋਈ ਰੋਲ ਨਹੀਂ ਹੈ। ਸੋ ਇਹ ਸਾਰਾ ਜਿਹੜਾ ਪਾਰਟ ਹੈ ਇਹ ਹੁਣ ਦੱਸ ਰਿਹਾ ਹੈ ਕਿ
ਬਚਣ ਦੇ ਲਈ ਜਿਵੇਂ ਕਹਿੰਦੇ ਛਟਪਟਾਹਟ ਹੁੰਦੀ ਹੈ ਜਦੋਂ, ਤੇ ਉਹਦੇ ਲਈ ਕਿਵੇਂ ਬੜੀ ਚਾਰਾਜੋਈ ਕਰ ਰਹੇ ਨੇ ਇੱਧਰ ਉੱਧਰ। ਇੱਕ ਇੱਥੇ ਹੋਰ ਵਿਚੋਲਾ ਬਣਿਆ ਹੁਣ ਸਿੱਖ ਲੀਡਰ ਵਾਸ਼ਿੰਗਟਨ ਬੇਸਡ, ਉਹਨੇ ਆਪਣਾ ਇੱਕ ਲੈਟਰ ਕੱਢਿਆ, ਚਿੱਠੀ ਲਿਖੀ ਹੈ ਉਹਨੂੰ ਬਾਦਲ ਨੂੰ, ਉਸ 'ਚ ਉਹਨੇ ਕਿਹਾ ਜੀ ਇਹ ਸੁਮੇਧ ਸੈਣੀ ਰਿਜ਼ਾਈਨ ਕਰ ਦੇ ਔਰ ਜਥੇਦਾਰ ਰਿਜ਼ਾਈਨ ਕਰ ਦੇਣ ਔਰ ਬਾਕੀ ਐਵੇਂ ਹੋ ਜਾਏ ਉਵੇਂ ਹੋ ਜਾਏ ਤੇ ਬਾਕੀ ਸਭ ਠੀਕ ਠਾਕ ਹੈ। ਔਰ ਇਦਾਂ ਦੇ ਹੁਣ ਕਈ ਵਿਚੋਲੇ ਨਿਕਲੇ ਨੇ, ਹੋਰ ਵੀ ਨਿਕਲਣਗੇ ਆਉਣ ਵਾਲੇ ਦਿਨਾਂ 'ਚ। ਸੋ ਵਿਚੋਲਿਆਂ ਦੀ ਲੋੜ ਉਦੋਂ ਹੀ ਪੈਂਦੀ ਹੈ ਜਦੋਂ ਕੋਈ ਚੀਜ਼ ਜਿਹੜੀ ਹੈ ਉਹਨਾਂ ਨੂੰ ਲੱਗੇ ਕਿ ਵੀ ਉਹਨਾਂ ਦੇ ਕਾਬੂ 'ਚ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਅਗੇਨ ਵਿਦ ਦਾ ਹੋਪ, ਔਰ ਮੈਂ ਅੱਜ ਦੀ ਆਪਣੀ ਇਹ ਲਿਖਤ ਦੇ ਵਿੱਚ ਵੀ ਕਿਹਾ, ਕੱਲ ਵੀ ਕਿਹਾ ਸੀ ਕਿ ਇਹ ਦਰਿਆ ਦੇ ਵਿੱਚ ਇੱਕ ਲਹਿਰ ਵਾਂਗ ਉੱਠੀ ਗੱਲ ਤੂਫਾਨ ਬਣਨ ਦੀ ਤੌਫੀਕ ਰੱਖਦੀ ਹੈ, ਪਰ ਇਹ ਨਾ ਹੋਏ ਕਿ ਦਰਿਆ ਦੀ ਮੌਜ ਹੀ ਬਣ ਜਾਏ, ਦਰਿਆ ਦੀ ਇੱਕ ਲਹਿਰ ਵਾਪਸ ਦਰਿਆ ਦੇ ਵਿੱਚ ਚਲੀ ਜਾਏ। ਇਸ ਸਾਰੇ ਨੂੰ ਲੋਕਾਂ ਨੇ ਆਪਣਾ ਫਰਜ਼ ਅਦਾ ਕੀਤਾ ਹੈ, ਕਰ ਰਹੇ ਨੇ। ਭੁੱਖ ਪਿਆਸ ਉਹੀ ਪੰਜਾਬ ਜਿੱਥੇ ਕਿਸਾਨ ਆਤਮਘਾਤ ਕਰਦੇ ਨੇ, ਜਿੱਥੇ ਅੱਧੀ ਜਵਾਨੀ ਡਰੱਗਸ ਦੇ ਹਵਾਲੇ ਹੈ, ਜਿਵੇਂ ਉਹਨਾਂ ਨੇ ਹੈਡ ਔਨ ਸਾਰੇ ਸਿਸਟਮ ਨੂੰ ਲਿਆ। ਏਜੰਸੀਆਂ ਨੇ ਕੀ ਕੈਲਕੂਲੇਟ ਕੀਤਾ ਸੀ ਕੀ ਨਹੀਂ, ਪਰ ਇੱਕ ਵਾਰ ਜੇ ਪੰਜਾਬੀ 'ਚ ਕਹਿਣਾ ਹੋਵੇ ਕਿ ਉਹਨਾਂ ਨੂੰ ਵਕਤ ਪਿਆ ਹੋਇਆ ਵੀ ਕੀ ਕਰੀਏ, ਔਰ ਜੇ ਇਨਸਾਈਡ ਤੱਕ ਹਰਿਮੰਦਰ ਸਾਹਿਬ ਦੇ ਕੀਰਤਨੀਏ, ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਔਰ ਉਹਨਾਂ ਦੇ ਐਡਮਿਨਿਸਟ੍ਰੇਟਿਵ ਸਟਾਫ ਦੇ ਜੇ ਇਸ ਹੱਦ ਤੱਕ ਜਾਗਰਤੀ ਹੈ, ਕਾਮਨ ਸਿੱਖ ਤਾਂ 10 ਦਿਨਾਂ 'ਚ ਉਹਨਾਂ ਨੇ ਦੱਸ ਹੀ ਦਿੱਤਾ ਹੈ ਕਿ ਗੁਰੂ ਨੂੰ, ਗੁਰੂ ਪੰਥ ਨੂੰ ਕਿੰਨਾ ਪਿਆਰ ਕਰਦੇ ਨੇ ਔਰ ਕਿਵੇਂ ਇਹਨਾਂ ਦਾ ਝੂਠ ਜਿਹੜਾ 24 ਘੰਟੇ ਨਹੀਂ ਕੱਢਿਆ, ਉਹ ਤਾਰ-ਤਾਰ ਹੋਇਆ। ਤੇ ਇਸ ਵੇਲੇ ਇਹ ਜਿਹੜੀ ਹੈ ਸਟੇਟਸ ਕੋ ਟੁੱਟੇਗਾ, ਬਾਦਲ ਕੇ ਜਾਣਗੇ। ਪਰ ਜੇ ਅਸੀਂ ਕੋਈ ਸਿਆਣਪ ਦੇ ਨਾਲ ਕੋਈ ਉਸ ਦਾ ਬਦਲ ਨਾ ਦਿੱਤਾ ਤੇ ਫਿਰ ਸਟੇਟਸ ਕੋ ਟੁੱਟਣ ਦਾ ਫਾਇਦਾ ਕਾਂਗਰਸ ਲੈ ਜਾਏ, ਆਮ ਆਦਮੀ ਪਾਰਟੀ ਲੈ ਜਾਏ, ਬੀਜੇਪੀ ਲੈ ਜਾਏ। ਇਹ ਫਿਰ ਡਿਬੇਟ ਹੀ ਹੁੰਦੀ ਹੈ ਕਿ ਜੀ 2012 ਚ ਰਾਜੋਆਣੇ ਵੇਲੇ ਫਾਇਦਾ ਕਿਹਨੇ ਲਿਆ ਸੀ, ਜਾਂ 2007 ਸੌਦਾ ਸਾਧ ਦੇ ਖਿਲਾਫ ਜਿਹੜੀ ਵੇਵ ਬਣੀ ਉਹਦਾ ਫਾਇਦਾ ਕਿਹਨੇ ਲਿਆ ਸੀ। ਪਰ ਇੱਕ ਗੱਲ ਹੁਣ ਜ਼ਾਹਰ ਹੈ ਕਿ ਬਾਦਲ ਦਲ ਸਰਟਨਲੀ ਜਿਹੜਾ ਔਨ ਦਾ ਡਾਊਨ ਸਾਈਡ ਹੈ, ਉਹ ਜਾ ਰਹੇ ਨੇ। ਔਰ ਹੁਣ ਇਹ ਮੌਕਾ ਹੈ ਕਿ ਜਿਹਦੇ 'ਚ ਅਸੀਂ ਗੰਭੀਰਤਾ ਦੇ ਨਾਲ ਜਿਹੜਾ ਇਸ ਸਿਚੁਏਸ਼ਨ ਨੂੰ ਸੰਭਾਲੀਏ। ਸੋ ਇਹ ਅੱਜ ਦੇ ਮੇਨ ਇਸ਼ੂ ਨੇ। ਜੀ ਡਾਕਟਰ ਸਾਹਿਬ ਤੁਹਾਡਾ